ਇੱਟਾਂ ਦੇ ਮਲਬੇ ਦੇ ਵਿੱਚ ਖੁੱਬੀਆਂ ਬਾਰੀਆਂ ਅਲਮਾਰੀਆਂ ਚੀਖ ਚੀਖ ਕੇ ਕਹਿ ਰਹੀਆਂ ਨੇ ਕਿ ਸਾਨੂੰ ਬਚਾ ਲਓ, ਸਾਨੂੰ ਇੱਟਾਂ ਦੇ ਮਲਬੇ ਦੇ ਵਿੱਚੋਂ ਕੱਢੋ। ਲੇਕਿਨ ਸ਼ਾਇਦ ਅਸੀਂ ਇਹਨਾਂ ਦੀ ਜ਼ੁਬਾਨ ਨਹੀਂ ਸਮਝ ਸਕਦੇ, ਸ਼ਾਇਦ ਅਸੀਂ ਇਹਨਾਂ ਦੀ ਜ਼ੁਬਾਨ ਸਮਝਣਾ ਚਾਹੁੰਦੇ ਵੀ ਨਹੀਂ। ਵਾਵਾ ਸਹੀ ਸੀ। ਹੁਣ ਤੈਨੂੰ ਮੈਂ ਕੀ ਦੱਸਾਂ, ਹੈ ਹੀ ਬੜਾ ਸਹੀ, ਥੱਲੇ ਬਹਿ ਕੇ ਰੋਟੀ ਖਾਣ ਨੂੰ ਕਰਦਾ, ਐਡਾ ਕੁ ਚੰਗਾ ਸੀ। ਤੇ ਹੁਣ ਘਰ ਢੱਠਿਆ ਤੇ ਦੁੱਖ ਤੇ ਹੁੰਦਾ ਹੋਏਗਾ। ਦੁੱਖ ਬਥੇਰਾ ਆਇਆ, ਪਰ ਇਹ ਨਹੀਂ ਨਾ ਚੰਗਾ, ਦੁੱਖ ਤੇ ਹੁੰਦਾ ਹੀ ਹੈ। ਯਾਦਾਂ ਭਾਵੇਂ ਕੋਈ ਵੀ ਹੋਇਆ। ਇਹ ਉਹਦਾ ਇੱਕ ਮਿਹਰਾਬ ਜਿਹਾ ਹੀ ਰਹਿ ਗਿਆ, ਉਹਦਾ ਆਰਚ। ਜਦੋਂ ਇੱਟ ਆਈ ਸੀ ਤੇ ਸਰਦਾਰ ਪ੍ਰਤਾਪ ਸਿੰਘ ਦੇ ਦੋ ਆਪਣੇ ਭੱਠੇ ਸਨ, ਉੱਥੋਂ ਇੱਟ ਆਈ ਸੀ, ਕਿਉਂਕਿ 4 ਮੰਜ਼ਲਾ ਮਹੱਲ ਬਣਿਆ ਸੀ ਜੀ। ਇਹਨੂੰ ਕਹਿੰਦੇ, ਇੱਕ ਤਾਂ ਹੁੰਦਾ ਨਾ ਇਨਸਾਨੀਅਤ ਦਾ ਕਤਲ, ਤੇ ਇੱਕ ਹੁੰਦਾ ਏ ਬੇਜਾਨ ਚੀਜ਼ਾਂ ਦਾ ਕਤਲ। ਚੌਧਰੀ ਪ੍ਰਤਾਪ ਸਿੰਘ ਰਾਏ ਦਾ ਮਹੱਲ, ਉਹਦੀ ਹਵੇਲੀ ਸੀ 1947 ਦੀ ਪਾਰਟੀਸ਼ਨ ਤੋਂ ਬਾਅਦ ਇੱਥੇ, ਤੇ ਉਹ ਵੀ ਅੱਜ ਖਤਮ ਹੋ ਗਈ। ਇਹ ਨਿਸ਼ਾਨੀ ਜਿਹੜੀ ਸੀ ਬਜ਼ੁਰਗਾਂ ਦੀ, ਉਹ ਵੀ ਰਫਤਾ ਰਫਤਾ ਖਤਮ ਹੋ ਗਈ। ਇਹ ਖਿੜਕੀਆਂ, ਇਹ ਇੱਟਾਂ। ਦੋਸਤੋ, ਮੈਂ ਇਸ ਵੇਲੇ ਪਹੁੰਚਿਆ ਉਗੋ ਕੀ, ਤੇ ਸਰਦਾਰ ਚੌਧਰੀ ਪ੍ਰਤਾਪ ਸਿੰਘ ਰਾਏ ਦਾ ਮਹੱਲ, ਉਹਦੀ ਹਵੇਲੀ ਸੀ 1947 ਦੀ ਪਾਰਟੀਸ਼ਨ ਤੋਂ ਬਾਅਦ ਇੱਥੇ, ਤੇ ਉਹ ਵੀ ਅੱਜ ਖਤਮ ਹੋ ਗਈ। ਉਹ ਜਿਹੜੀ ਹੈ ਨਾ, ਉਹਦੇ ਮਲਬਾ ਹੀ ਰਹਿ ਗਿਆ। ਇਹ ਪੁਰਾਣਾ ਘਰ ਸੀ ਜਿਹਦਾ ਦੱਸਿਆ ਗਿਆ ਹੈ ਕਿ 1947 ਦੀ ਜਦੋਂ ਪਾਰਟੀਸ਼ਨ ਹੋਈ ਤੇ ਇੱਥੇ ਤਕਰੀਬਨ 8 ਖਾਨਦਾਨ ਇਸ ਹਵੇਲੀ ਦੇ ਵਿੱਚ ਰਹਿੰਦੇ ਸਨ। ਤੇ ਚਲੋ ਤੁਹਾਨੂੰ ਇਹਦੇ ਬਾਕੀ ਮਲਬੇ ਤੇ ਢੇਰ ਦਿਖਾਲਦੇ ਹਾਂ। ਜਿਹੜਾ ਘਰ ਸੀ ਪ੍ਰਤਾਪ ਰਾਏ ਦਾ ਜੀ, ਇਹਦਾ ਦੱਸੋ ਕਿਸ ਤਰ੍ਹਾਂ ਦਾ ਹੁੰਦਾ ਸੀ? ਥੋੜਾ ਜਿਹਾ ਵਾਵਾ ਸਹੀ ਸੀ। ਹੁਣ ਤੈਨੂੰ ਮੈਂ ਕੀ ਦੱਸਾਂ, ਹੈ ਹੀ ਬੜਾ ਸਹੀ, ਥੱਲੇ ਬਹਿ ਕੇ ਰੋਟੀ ਖਾਣ ਨੂੰ ਕਰਦਾ, ਐਡਾ ਕੁ ਚੰਗਾ ਸੀ। ਤੇ ਹੁਣ ਘਰ ਢੱਠਿਆ ਤੇ ਦੁੱਖ ਤੇ ਹੁੰਦਾ ਹੋਏਗਾ। ਦੁੱਖ ਬਥੇਰਾ ਆਇਆ, ਪਰ ਇਹ ਨਹੀਂ ਨਾ ਚੰਗਾ, ਦੁੱਖ ਤੇ ਹੁੰਦਾ ਹੀ ਹੈ। ਯਾਦਾਂ ਭਾਵੇਂ ਕੋਈ ਵੀ ਹੋਇਆ। ਇਹ ਉਗੋਗੀ ਦੀਆਂ ਗਲੀਆਂ ਬਾਜ਼ਾਰ, ਜਿੱਥੇ ਕਦੀ ਬਹੁਤ ਜ਼ਿਆਦਾ ਅਮੀਰ ਤਰੀਨ ਹਿੰਦੂ ਸਿੱਖ ਆਬਾਦ ਸਨ, ਇਹ ਟੋਟਲੀ ਹੁਣ ਚੇਂਜ ਹੋ ਚੁੱਕੀਆਂ ਨੇ। ਤੇ ਆਖਰੀ ਨਿਸ਼ਾਨੀ ਸੀ ਇਹ ਖੱਬੇ ਪਾਸੇ ਲੈਫਟ ਸਾਈਡ ਤੇ ਇਹ ਜਨਾਬ ਉਹ ਵੀ ਖ਼ਤਮ ਹੋ ਗਈ। ਇੱਥੇ ਜਿਹੜੀ ਆਲੀਸ਼ਾਨ ਬਿਲਡਿੰਗ ਸੀ, ਇੱਥੋਂ ਦਾ ਜਿਹੜਾ ਰਈਸ ਸੀ ਚੌਧਰੀ ਪ੍ਰਤਾਪ ਸਿੰਘ ਰਾਏ, ਉਹਦਾ ਇੱਥੇ ਧਰਮਸ਼ਾਲਾ ਵੀ ਉਹਨੂੰ ਕਿਹਾ ਜਾਂਦਾ, ਬੜਾ ਵੱਡਾ ਘਰ ਸੀ। ਆ ਦੇਖੋ ਤੁਸੀਂ, ਮਲਬਾ ਹੀ ਮਲਬਾ, ਤੇ ਖ਼ਤਮ ਹੋ ਗਿਆ। ਉਗੋਗੀ ਦੇ ਵਿੱਚ ਇੱਕ ਰਈਸ ਦੀ ਜਿਹੜੀ ਆਖਰੀ ਨਿਸ਼ਾਨੀ, ਉਹ ਵੀ ਖ਼ਤਮ ਕਰ ਦਿੱਤੀ ਗਈ। ਇਹ ਜਨਾਬ ਇੱਥੇ ਮਲਬੇ ਦੇ ਢੇਰ। ਮੈਂ ਇੱਥੇ ਆਇਆ ਸਾਂ ਕਿ ਉਹ ਮਹੱਲ ਤੁਹਾਨੂੰ ਦਿਖਾ ਲਵਾਂ, ਕਿਉਂਕਿ ਮੈਨੂੰ ਪਤਾ ਸੀ ਕਿ ਇੱਥੇ ਬੜਾ ਵੱਡਾ ਇੱਕ ਘਰ ਹੈਗਾ, ਲੇਕਿਨ ਮੈਨੂੰ ਨਹੀਂ ਸੀ ਪਤਾ ਕਿ ਜਦੋਂ ਮੈਂ ਆਵਾਂਗਾ ਇੱਥੇ ਤੇ ਇੱਟਾਂ ਦੇ ਵਿੱਚ ਖੁੱਬੀਆਂ ਚੁਗਾਠਾਂ, ਇੱਟਾਂ ਦੇ ਮਲਬੇ ਦੇ ਵਿੱਚ ਖੁੱਬੀਆਂ ਬਾਰੀਆਂ ਅਲਮਾਰੀਆਂ ਚੀਖ ਚੀਖ ਕੇ ਕਹਿ ਰਹੀਆਂ ਨੇ ਕਿ ਸਾਨੂੰ ਬਚਾ ਲਓ, ਸਾਨੂੰ ਇੱਟਾਂ ਦੇ ਮਲਬੇ ਦੇ ਵਿੱਚੋਂ ਕੱਢੋ। ਲੇਕਿਨ ਸ਼ਾਇਦ ਅਸੀਂ ਇਹਨਾਂ ਦੀ ਜ਼ੁਬਾਨ ਨਹੀਂ ਸਮਝ ਸਕਦੇ, ਸ਼ਾਇਦ ਅਸੀਂ ਇਹਨਾਂ ਦੀ ਜ਼ੁਬਾਨ ਸਮਝਣਾ ਚਾਹੁੰਦੇ ਵੀ ਨਹੀਂ। ਔਰ ਇਸ ਲਈ ਇਹ ਜਨਾਬ ਜਿਨ੍ਹਾਂ ਨੇ ਖਰੀਦਿਆ 50 ਲੱਖ ਰੁਪਏ ਦਾ ਸਾਰਾ ਕੁਝ, ਵਿੱਚ ਮਲਬਾ ਵਿੱਚ ਇਹ ਹਵੇਲੀ, ਉਹਨਾਂ ਨੇ ਮਿੰਟ ਲਾ ਕੇ ਢਾਹ ਕੇ ਉਹ ਮਾਰੀ। ਚਲੋ ਜੀ, ਉਹਨਾਂ ਦੀ ਮਲਕੀਅਤ ਸੀ, ਉਹਨਾਂ ਢਾਹ ਦਿੱਤੀ। ਲੇਕਿਨ ਇਹ ਨਿਸ਼ਾਨੀ ਜਿਹੜੀ ਸੀ ਬਜ਼ੁਰਗਾਂ ਦੀ, ਉਹ ਵੀ ਰਫਤਾ ਰਫਤਾ ਖ਼ਤਮ ਹੋ ਗਈ। ਇਹ ਖਿੜਕੀਆਂ, ਇਹ ਇੱਟਾਂ PTG, ਇਹ ਜਨਾਬ ਉਸ ਭੱਠੇ ਦਾ, ਉਸ ਮਾਲਕ ਦਾ ਨਾਂ ਲਿਖਿਆ ਹੁੰਦਾ ਜਿਹੜਾ ਉਸ ਦੌਰ ਦੇ 'ਚ। ਤੇ ਕਿਹਾ ਜਾਂਦਾ ਹੈ ਕਿ ਇਹ ਜਦੋਂ ਇੱਟ ਆਈ ਸੀ ਤੇ ਸਰਦਾਰ ਪ੍ਰਤਾਪ ਸਿੰਘ ਦੇ ਦੋ ਆਪਣੇ ਭੱਠੇ ਸਨ, ਉੱਥੋਂ ਇੱਟ ਆਈ ਸੀ, ਕਿਉਂਕਿ 4 ਮੰਜ਼ਲਾ ਮਹੱਲ ਬਣਿਆ ਸੀ ਉਦੋਂ। ਵੇਖੋ ਜੀ, ਇਹ ਜੇ ਪਿਆ ਸਾਰਾ ਕੁਛ, ਜਿੱਥੇ ਕਦੀ ਸਰਦਾਰ, ਉਹਨਾਂ ਦੀ ਫੈਮਿਲੀ, ਉਹਨਾਂ ਦੇ ਬੱਚੇ
ਉਹ ਰਹਿੰਦੇ ਹੁੰਦੇ ਸਨ। ਇਹ ਜੋ ਪਈਆਂ ਦੀਆਂ ਜਨਾਬ ਛਤੀਰੀਆਂ ਗਾਰਡਰ, ਅਤੇ ਇਹ ਇਹਦਾ ਮੇਨ ਹਵੇਲੀ ਦਾ ਜਿਹੜਾ ਦਰਵਾਜ਼ਾ ਜਿਸ ਤਰ੍ਹਾਂ ਹੁੰਦਾ ਨਾ, ਇਹ ਉਹਦਾ ਇੱਕ ਮਹਿਰਾਬ ਜਿਹਾ ਹੀ ਰਹਿ ਗਿਆ, ਉਹਦਾ ਆਰਚ। ਲਓ ਜੀ, ਮੈਨੂੰ ਤਾਂ ਪਤਾ ਨਹੀਂ ਕੀ ਦਿਲ ਨੂੰ ਹੁੰਦਾ ਜਨਾਬ ਜਦੋਂ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਖ਼ਤਮ ਹੁੰਦੀਆਂ ਵੇਖਣਾ। ਇਹ ਦੇਖੋ ਤੁਸੀਂ, ਸਾਦਾ ਖੂਬਸੂਰਤ ਅਤੇ ਮਜ਼ਬੂਤ ਗੇਟ। ਇਹ ਬੋਰਡ ਉੱਗਿਆ ਵਿੱਚ ਖੱਬੇ ਪਾਸੇ ਲੈਫਟ ਸਾਈਡ 'ਤੇ ਬੋਰਡ ਦਾ ਦਰਖਤ ਹੈ, ਅਤੇ ਇਹ ਜਨਾਬ ਇਹਦੀਆਂ ਸ਼ਾਖਾਂ। ਅੱਛਾ ਚੈੱਕ ਕਰਨੇ ਆ ਜਨਾਬ, ਕਿਉਂਕਿ ਇਹ ਮੈਨੂੰ ਨਹੀਂ ਲੱਗਦਾ ਇਹਦੇ ਕੋਈ ਸੀਮੈਂਟ ਸਰੀਆ ਪਿਆ ਦਾ, ਅਤੇ ਲੇਕਿਨ ਮਜ਼ਬੂਤ ਹੈ। ਆਹੋ ਵਾਕਈ ਇਹ ਦੇਖੋ ਇੱਟਾਂ ਉਖੜੀਆਂ ਨੇ ਲੇਕਿਨ ਡਿੱਗ ਨਹੀਂ ਰਹੀਆਂ। ਕੋਈ ਵੇਖੋ ਵਿੱਚ ਕੋਈ ਸੀਮੈਂਟ ਸਰੀਆ ਤਾਂ ਨਜ਼ਰ ਨਹੀਂ ਆ ਰਿਹਾ, ਅਤੇ ਇਹਦੇ 'ਤੇ ਥੋੜੇ ਵੀ ਵੱਜੇ ਹੋਣਗੇ, ਉਤਲਾ ਹਿੱਸਾ ਢਾਇਆ ਗਿਆ, ਲੇਕਿਨ ਇਹ ਆਰਚ ਉਸੇ ਤਰ੍ਹਾਂ ਹੀ ਮਜ਼ਬੂਤ ਹੈ। ਪਿਆਰ ਮੁਹੱਬਤ ਨਾਲ ਬਣਿਆ ਸੀ। ਅਤੇ ਇਹ ਦੇਖੋ ਜੀ, ਹਰ ਤਰਫ ਇਸ ਤਰ੍ਹਾਂ ਜਿਸ ਤਰ੍ਹਾਂ ਤਬਾਹੀ ਦੇ ਮਨਾਜ਼ਰ ਹੈਗੇ ਨੇ। ਦੋਸਤੋ, ਜਦੋਂ ਕੋਈ ਬਣਾਉਂਦਾ ਹੈ ਨਾ ਘਰ, ਇਹ ਉਹਨੂੰ ਪਤਾ ਹੁੰਦਾ ਕਿ ਉਹਨੇ ਆਪਣੀ ਜਮ੍ਹਾਂ ਪੂੰਜੀ ਲਾਈ ਹੈ ਔਰ ਉਹਨੇ ਆਪਣੇ ਪਰਿਵਾਰ ਨੂੰ ਵਿੱਚ ਰੱਖਣਾ ਸੀ। ਅਤੇ ਲੇਕਿਨ ਇੱਕ ਤਾਂ 47 ਦੀ ਪਾਰਟੀਸ਼ਨ ਹੋਈ ਤਾਂ ਉਹਨਾਂ ਨੇ ਸਾਰਾ ਬਣਿਆ ਬਤਰਿਆ। ਹਾਲੇ ਕਹਿੰਦੇ ਨੇ ਥੋੜ੍ਹਾ ਅਰਸਾ ਹੀ ਹੋਇਆ ਸੀ ਕਿ ਉਹਨਾਂ ਨੇ ਮਕਾਨ ਬਣਾਇਆ ਸੀ, ਅਤੇ ਰੱਜ ਕੇ ਉਹਨਾਂ ਦੇ ਵਿੱਚ ਰਿਹਾ ਵੀ ਨਾ ਗਿਆ। ਰੀਝਾਂ ਨਾਲ ਲਾਈਆਂ ਕੁੜੀਆਂ ਨੇ, ਮੁੰਡਿਆਂ ਨੇ, ਬੱਚਿਆਂ ਨੇ, ਅਤੇ ਸਭ ਕੁਝ ਛੱਡ ਦਿੱਤਾ ਗਿਆ। ਅਤੇ ਇਹ ਦੇਖੋ ਜੀ, ਇਹ ਜਿਹੇ ਦਰਵਾਜ਼ੇ ਜਿਹੜੇ ਬੜੇ ਚਾਵਾਂ ਨਾਲ ਦਿਹਾੜੀ ਲੱਕੜ ਦੇ ਲਾਏ ਸਨ, ਅਤੇ ਹੁਣ ਇਸ ਤਰ੍ਹਾਂ ਜੈਸੇ ਇਹ ਚੀਖ ਰਹੇ ਨੇ। ਮਲਬਾ, ਇੱਟਾਂ, ਵੇਖੋ ਜੀ, ਇਹਨੂੰ ਕਹਿੰਦੇ ਇੱਕ ਤਾਂ ਹੁੰਦਾ ਨਾ ਇਨਸਾਨੀਅਤ ਦਾ ਕਤਲ, ਅਤੇ ਇੱਕ ਹੁੰਦਾ ਏ ਬੇਜਾਨ ਚੀਜ਼ਾਂ ਦਾ ਕਤਲ। ਇਹ ਦੇਖੋ ਤੁਸੀਂ, ਦੇਖੋ ਜੀ, ਬੜੀ ਅੱਛੀ ਇਹ ਹਵੇਲੀ ਸੀ ਔਰ ਖੂਬਸੂਰਤ ਤਰੀਨ। ਲੇਕਿਨ ਹੁਣ ਇਹ ਅਜੇ ਤੁਹਾਡੇ ਸਾਹਮਣੇ ਬਰਬਾਦ, ਅਤੇ ਸ਼ਾਇਦ ਚੰਦ ਦਿਨਾਂ ਤੱਕ ਇੱਥੇ ਨੀਹਾਂ ਭਰ ਕੇ ਅਤੇ ਨਵੀਂ ਇਮਾਰਤ ਜਿਹੜੀ ਹੈ ਨਾ ਉਹ ਖੜੀ ਹੋ ਜੇ, ਅਤੇ ਫਿਰ ਬਜ਼ੁਰਗ ਹੈ ਜਿਹੜੇ ਨੇ ਪੁਰਾਣੀ ਜਿਹੜੀ ਹਵੇਲੀ ਹੈ ਇਹਨੂੰ ਕਦੀ ਨਹੀਂ ਵੇਖ ਸਕਣਗੇ। ਔਰ ਫਿਰ ਇਹ ਵੀਡੀਓ ਦੇ ਵਿੱਚ ਹੀ ਦੱਸਿਆ ਜਾਏਗਾ ਨਵੀਂ ਨਸਲ ਨੂੰ ਕਿ ਇੱਥੇ ਇੱਕ ਪੁਰਾਣਾ ਘਰ ਹੁੰਦਾ ਸੀ। ਦੋਸਤੋ, ਇਹ ਹੈਗੀ ਹਵੇਲੀ ਜਿਹੜੀ ਇਸ ਜਗ੍ਹਾ 'ਤੇ ਹੁੰਦੀ ਸੀ, ਅਤੇ ਉੱਤੇ ਨਾਮ ਵੀ ਕੁਛ ਲਿਖਿਆ। ਇਹ ਤੁਸੀਂ ਪੜ੍ਹ ਕੇ ਦੱਸਣਾ ਕੀ ਲਿਖਿਆ। ਗੁਰਮੁਖੀ ਦੇ ਵਿੱਚ ਲਿਖਿਆ, ਇਹ ਦੇਖੋ। ਇਹ ਹਵੇਲੀ ਸੀ ਜਦੋਂ ਇੱਥੇ ਅਸਲੀ ਹਾਲਤ ਵਿੱਚ ਹੁੰਦੀ ਸੀ, ਅਤੇ ਇਹ ਉਹਦੀਆਂ ਕੁਝ ਤਸਵੀਰਾਂ ਨੇ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾ ਰਹੀਆਂ ਨੇ। ਤੁਹਾਨੂੰ ਮਲਬੇ ਦਾ ਢੇਰ ਹੀ ਹੁਣ ਨਜ਼ਰ ਆ ਰਿਹਾ। ਤੁਹਾਡਾ ਨਾਂ ਕੀ ਹੈ? ਮੁਹੰਮਦ ਹਨੀਫ। ਵਲਦ ਮੁਹੰਮਦ ਇਕਬਾਲ। ਉੱਗੋ ਕੀ? ਤੇ ਉਦੋਂ ਉੱਗੋ ਕੀ ਪਿੰਡ ਹੀ ਹੋਣਾ? ਨਹੀਂ, ਦਰਮਿਆਨੇ ਕਸਬਾ। ਕਸਬਾ। ਤੇ ਇੱਥੇ ਪ੍ਰਤਾਪ ਰਾਏ ਦੀ ਜਿਹੜੀ ਘਰ ਸੀ ਉਹ ਤੁਹਾਂ ਚੰਗੀ ਹਾਲਤ 'ਚ ਵੇਖਿਆ? ਉਹ ਬੜਾ ਚੰਗਾ, ਪ੍ਰਤਾਪ ਰਾਵਾ ਵੀ ਚੰਗਾ ਹੈ, ਉਹਦਾ ਘਰ ਵੀ ਬਹੁਤ। ਆ ਸਾਰਾ ਉਹਦਾ ਘਰ ਹੀ, ਇਹ ਸਾਰਾ ਪ੍ਰਤਾਪ ਰਾਵਾ ਦਾ ਘਰ ਹੀ ਢੱਟ ਗਿਆ ਹੁਣ ਢਾਹ ਛੜਿਆ ਉਹਨਾਂ ਨੇ ਜਿਨ੍ਹਾਂ ਦੇ ਕੋਲ ਆ। ਯਾਨੀ ਕਿ ਉਹ ਕੋਠੀ ਜਿਹੜੀ ਉਹਦੀ ਐਡੀ ਵੱਡੀ ਸੀ ਉਹ 50 ਲੱਖ ਦੀ ਵਿਕ ਗਈ, ਵੇਖ ਕੇ ਤੇ ਉਹਨਾਂ ਢਾਹ, ਤੇ ਜਿਨ੍ਹਾਂ ਨੇ ਲਈ ਉਹਨਾਂ ਢਾਹ ਛੜਿਆ। ਤੇ ਇਹ ਕਹਿੰਦੇ ਨੇ ਬਾਬਾ ਭੱਠਿਆਂ ਛੱਠਿਆਂ ਤੋਂ ਢਾਈਆਂ, ਉਹਦਾ ਆਪਣੇ 'ਚ ਭੱਠਾ ਕੋਈ? ਪੱਠੇ ਉਹਦੇ ਆਪਣੇ ਹੀ 2 ਪੱਠੇ ਸੀ ਨਾ, ਆਪਣੇ 2 ਪੱਠੇ ਚਾੜ ਕੇ ਤੇ ਫਿਰ ਕੋਠੀ ਬਣਾਈ ਸੀ। ਪ੍ਰਤਾਪ ਰਾਮ ਨੇ ਆਪਣੇ ਪੱਠੇ ਚਲਾ ਕੇ ਤੇ ਫਿਰ ਕੋਠੀ ਬਣਾਈ, ਕਿਤੇ ਉਹਨੇ ਲਈਆਂ ਉਹਨੇ। ਇਹ ਤੇ ਉਹਨੇ ਪ੍ਰਤਾਪ ਰਾਮ ਨੇ ਖੁਦ ਆਪ ਬਣਾਈਆਂ ਨੇ। ਆਹ ਪੱਠੇ ਚਾੜੇ ਨੇ ਇੱਥੇ ਸਾਹਮਣੇ ਸਾਡੇ, ਇੱਥੇ ਪੱਠੇ ਲੱਗੇ ਦੇ। ਪ੍ਰਤਾਪ ਰਾਮ ਨੇ ਪੱਠੇ ਜਿਹੜੇ ਸੀ ਨਾ ਉਹਦੇ। ਤੇ ਇੱਥੇ ਸਾਰੇ ਧਰਮ ਅੱਗ ਪੀਂਦੇ ਹੁੰਦੇ ਸਨ। ਆਹੋ, ਇੱਥੇ ਬੜੀਆਂ ਹਰ ਚੀਜ਼ਾਂ ਪੈਂਦੀਆਂ ਇੱਥੇ ਆਣ ਕੇ, ਮੁਸਲਮਾਨ ਕੀ, ਈਸਾਈ ਕੀ, ਸਿੱਖ ਕੀ, ਜਿਹੜਾ ਵੀ ਆਉਂਦਾ ਸੀ ਹਰ ਚੀਜ਼ ਉਹਨੂੰ ਮਿਲਦੀ ਸੀ। ਹੁੱਕਾ ਪਾਣੀ, ਰੋਟੀ ਪਾਣੀ, ਵੱਖਰੀ ਵੱਖਰੀ ਹਰ ਚੀਜ਼ ਮਿਲਦੀ ਸੀ। ਉਹਨਾਂ ਦੇ ਧਰਮਸ਼ਾਲਾ ਹਾਂ, ਤੇ ਉਹਦੇ ਵਿੱਚ ਆਣ ਕੇ ਸਾਰੀਆਂ ਕੌਮਾਂ ਇਕੱਠੀਆਂ ਹੋਈਆਂ ਤੇ ਫੈਸਲਾ ਉਹਨੇ ਕਰਨਾ, ਜਿਹੜਾ ਕਰਨਾ ਸੱਚ ਕਰ। ਤੇ ਫਿਰ ਮੰਨਦੇ ਹੁੰਦੇ ਲੋਕੀ? ਮੰਨਦੇ ਸੀਗੇ। ਨਾ ਮੰਨ ਕੀ ਕਰਨ? ਮੰਨਦੇ। ਪੁਲਿਸ ਨਹੀਂ ਹੁੰਦੀ ਹੋਣੀ ਇੱਥੇ ਨਾ? ਪੁਲਿਸ ਨੇ ਕੀ ਕਰਨਾ, ਪੁਲਿਸ ਨੂੰ ਉਹਨੇ ਆਖਿਆ ਬਿਲਕੁਲ। ਲਓ ਜੀ, ਇਹ ਜੇ ਪ੍ਰਤਾਪ ਸਿੰਘ ਰਾਏ ਦਾ ਮਹੱਲ ਜਿਹੜਾ ਸੀ ਉਹ ਵੀ ਹੁਣ ਬਿਲਕੁਲ ਖਤਮ ਹੋ ਗਿਆ, ਤਬਾਹ ਹੋ ਗਿਆ, ਢਾਹ ਦਿੱਤਾ ਗਿਆ, ਤੇ ਯਾਦਾਂ ਹੀ ਰਹਿ ਗਈਆਂ। ਹੈ ਜੀ। ਇਹ ਧਰਮਸ਼ਾਲਾ ਜੀ ਸੀ। ਤੇ ਇੱਥੇ ਦੁਕਾਨਾਂ ਜਿਹੜੀਆਂ ਖੱਤਰੀਆਂ ਦੀਆਂ ਹੁੰਦੀਆਂ ਸਨ? ਖੱਤਰੀਆਂ ਦੀ ਦੁਕਾਨ ਹੈ। ਬਾਜ਼ਾਰ ਪਰਾਂ ਰਹਿ ਗਿਆ, ਹੁਣ ਬਾਜ਼ਾਰ ਤੋਂ ਇੱਧਰ ਆ ਗਿਆ, ਪਰਾਂ ਰਹਿ ਗਿਆ ਬਾਜ਼ਾਰ।
ਇਹ ਜਿਹੜਾ ਘਰ ਸੀ ਪ੍ਰਤਾਪ ਰਾਏ ਦਾ, ਜੀ ਇਹਦਾ ਦੱਸੋ ਕਿਸ ਤਰ੍ਹਾਂ ਦਾ ਹੁੰਦਾ ਸੀ? ਥੋੜਾ ਜਿਹਾ ਵਾਵਾ ਸਹੀ ਸੀ। ਹੁਣ ਤੈਨੂੰ ਮੈਂ ਕੀ ਦੱਸਾਂ, ਹੈ ਹੀ ਬੜਾ ਸਹੀ, ਥੱਲੇ ਬਹਿ ਕੇ ਰੋਟੀ ਖਾਣ ਨੂੰ ਕਰਦਾ, ਐਡਾ ਕੁ ਚੰਗਾ ਸੀ। ਹੁਣ ਤੈਨੂੰ ਮੈਂ ਕੀ, ਤੇ ਬੰਦਾ ਆਪ ਹੀ ਕਿਸ ਤਰ੍ਹਾਂ ਦਾ ਸੀ ਉਹ? ਬੰਦਾ ਪਤਾ ਲਓ, ਪਤਾ ਲਓ ਚਿਵਾਰਾ ਸੀ ਬਣਿਆ ਉੱਤੇ। 4 ਮੰਜ਼ਿਲਾਂ ਚ 12 ਹੀ ਇਹਦੇ ਨਾਲ ਜੀ। ਮੈਂ ਤੈਨੂੰ ਵੱਡੀ ਕੋਈ ਨਹੀਂ, 4 ਮੰਜ਼ਿਲਾਂ ਸੀ, 4 ਮੰਜ਼ਲੀ ਹਵੇਲੀ ਸੀ ਜਿਹੜੀ ਸੀ ਨਾ, ਲਾਗੇ ਛਾਗੇ ਐਡਾ ਵੱਡਾ ਮਕਾਨ ਕੋਈ ਨਹੀਂ ਸੀ ਉੱਚਾ, 4 ਮੰਜ਼ਲੀ ਹਵੇਲੀ ਸੀ ਇਹ, 4 ਮੰਜ਼ਲੀ। ਜਵਾਨੀ ਇੱਥੇ ਗੁਜ਼ਰੀ, ਤੁਹਾਂ ਘਰ ਵੇਖਿਆ ਜੀ। ਤੇ ਹੁਣ ਘਰ ਢੱਠਿਆ ਤੇ ਦੁੱਖ ਤੇ ਹੁੰਦਾ ਹੋਏਗਾ। ਦੁੱਖ ਬਥੇਰਾ ਆਇਆ, ਅਰੇ ਨਹੀਂ ਹੈ ਨਾ ਚੰਗੀ, ਦੁੱਖ ਤੇ ਹੁੰਦਾ ਹੀ ਹੈ। ਯਾਦਾਂ ਹਾਂ, ਭਾਵੇਂ ਕੋਈ ਵੀ ਹੋਇਆ, ਬਈ ਕਿਉਂ ਢਾਇਆ ਜੇ, ਨਹੀਂ ਤਾਂ ਹਟਾਉਣਾ, ਇਹ ਬੜੀ ਨਿਸ਼ਾਨੀ ਸੀ ਯਾਦਗਾਰ। ਹੁਣ ਮਗਰੋਂ ਕਈ ਉੱਥੋਂ ਦੇ ਆਏ ਨੇ, ਉਹ ਢਾਹ ਛੜਿਆ, ਹੁਣ ਕੀ ਲੈਣਾ, ਹੁਣ ਕੀ ਲੈਣਾ। ਉਹਦਾ ਮੁੰਡਾ ਵੀ ਆਉਂਦਾ ਰਿਹਾ, ਉਹਦਾ ਪੋਤਰਾ ਵੀ ਆਉਂਦਾ ਰਿਹਾ, ਪ੍ਰਤਾਪ ਰਾਏ ਦਾ? ਪ੍ਰਤਾਪ ਦਾ ਵੇਖਣ ਆਏ। ਹੁਣ ਨਹੀਂ, ਹੁਣ ਉਹਨਾਂ ਦਾ ਕੋਈ ਆਇਆ ਨਹੀਂ। ਹੁਣ ਮੈਂ ਤੁਹਾਨੂੰ ਕੀ ਲੈਣਾ, ਹੁਣ ਢੱਟ ਕੇ ਨੁੱਕਾ ਨਹੀਂ ਹੋਣਗੇ। ਹੁਣ ਕੀ ਲੈਣਾ ਕੋਈ ਨਹੀਂ। ਤੇ ਉਹ ਮੇਰਾ ਪੁੱਤਰ, ਇਹ 4 ਮੰਜ਼ਲੀ ਹਵੇਲੀ ਸੀ, ਔਰਲੇ ਨੁੱਕਰ ਜਿੱਥੇ ਬੈਠੇ ਨੇ ਨਾ, ਇੱਥੋਂ ਤੁਰ ਕੇ ਉੱਚੀ ਬੜੀ ਖੁੱਲੀ 4 ਮੰਜ਼ਲੀ ਹਵੇਲੀ ਸੀ। ਸਾਰੇ ਨੇ ਚੂਨਾ ਦੇ ਰੇਤ ਲੱਗੀ ਹੋਈ, ਹੁਣ ਟਿੱਕੇ ਚੂਨਾ ਦੇ ਰੇਤ ਲੱਗੀ ਹੋਈ। ਜਿਹੜੇ ਜਿਹੜੇ ਮਕਾਨ ਨੇ ਨਾ ਉਹਨਾਂ ਦੇ ਲੋਕਾਂ ਦੇ, ਉਹਦੇ ਵੀ ਚੂਨੇ ਦੇ ਰੇਤ ਦੇ ਨੇ, ਉਹਨਾਂ ਨੇ ਚੂਨੇ ਰੇਤ ਦੇ ਬਣਾਏ ਨੇ। ਉਹ ਚੂਨੇ 20 ਸਾਲ ਲੱਖ ਸਾਲ ਉਹ ਕੱਢ ਗਏ ਨੇ, ਹੁਣ ਪਤਾ ਹੀ ਕੋਈ ਨਹੀਂ, ਸਦੀ ਕੱਢ ਗਏ। ਅੱਛਾ ਚਾਚਾ, ਤੁਸੀਂ ਕੰਮ ਕੀ ਕਰਦੇ ਰਹੇ ਹੋ ਸਾਰੀ ਉਮਰ? ਮੈਂ ਉਹ ਮਿਹਨਤ ਹੀ ਕੀਤੀ ਹੈ, ਮੈਂ ਵਾਜੇ ਦਾ ਕੰਮ ਹੀ ਕੀਤਾ। ਮੈਂ ਵਾਜੇ ਬੈਂਡ ਮਾਸਟਰ ਸਾਂ, ਬੈਂਡ ਮਾਸਟਰੀ ਕੀਤੀ। ਮੈਨੂੰ ਸਭ ਲੋਕ ਜਾਣਦੇ ਨੇ, ਦਿੱਲੀ ਤੀਕਰ, ਪਸ਼ੌਰ ਤੀਕਰ, ਇੱਥੇ ਸਿਆਲਕੋਟ ਤੇਰਾ ਸਭ ਮੈਨੂੰ ਜਾਣਦਾ। ਤੇਰੇ ਪਸੂਰਾ ਵੀ ਜਾਣਦੇ ਹੋਣਗੇ ਮੈਨੂੰ, ਵਾਜਿਆਂ ਵਾਲੇ, ਅੱਲਾ ਦੇ ਫਜ਼ਲ ਨਾਲ। ਪਰਾਂ ਨਾਰਕ ਮੰਡੀ, ਨਾਰੋਵਾਲ ਮੰਡੀ, ਉਹ ਤੇਰੇ ਜਵਾਬ ਦੇ ਨਾਲ ਇਹ ਬਾਬਾ ਸਭ ਕੁਝ ਜਾਂਦਾ। ਤੇ ਤੁਸੀਂ ਕੀ, ਤੁਹਾਡੇ ਕੋਲ ਹੁਨਰ ਕੀ ਸੀ, ਕੀ ਵਜਾਉਂਦੇ ਹੁੰਦੇ ਸੀ? ਮੇਰੇ ਕੋਲ, ਮੈਂ ਸਾਰੇ ਸਾਜ਼ ਵਜਾਉਂਦਾ, ਮੇਰੇ ਕੋਲ ਹੁਨਰ ਸੀ, ਮੈਂ ਸਾਰੇ ਸਾਜ਼ ਵਜਾਉਂਦਾ। ਉਹਨੂੰ ਆਉਂਦੇ ਸੀ 5 ਪੱਟੀਆਂ, ਕਾਰੰਟ, ਕਲਾਂਟ, ਢੋਲ ਤੰਬੂਰ, ਮੋਟਾ ਵਾਜਾ, ਛੋਟਾ ਵਾਜਾ। ਤੇ ਸਿੱਖਿਆ ਕਿਤੋਂ? ਸਿੱਖਿਆ ਇੰਡੀਆ 'ਚ। ਆਪ ਹੀ ਹੋਈ? ਬੜੀ ਗੱਲ। ਇੰਡੀਆ 'ਚ ਸਿੱਖਿਆ। ਇੰਡੀਆ 'ਚ ਸਿੱਖਿਆ? ਕਲਾਂਟ ਜਿਹੜੀ ਸੀ ਮੇਰੀ, ਸਭ ਮਰਾਸੀ ਲੋਕ ਜਿਹੜੇ ਸੀ ਸਲਾਮ ਕਰਦੇ ਸੀ, ਮੈਨੂੰ ਪੈਸੇ ਦਿੰਦੇ ਸੀ। ਹਾਂਜੀ, ਮੈਂ ਬੜਾ ਕੁਛ ਸਿੱਖਿਆ, ਬੜਾ ਕੁਛ ਕੀਤਾ। ਹੁਣ ਤੇ ਮੈਂ ਕੱਖ ਵੀ ਨਹੀਂ, ਮੈਂ ਕੱਖ ਵੀ ਨਹੀਂ, ਕੱਖ ਨਹੀਂ, ਮੈਂ ਕੱਖ ਵੀ ਨਹੀਂ ਭਾਈ। ਮੈਂ ਜੇ ਆਖਣਾ ਸ਼ੁਕਰ ਹੁੰਦਾ। ਦੋਸਤੋ, ਇਹ ਦੇਖੋ ਤੁਸੀਂ ਕਿ ਜਿਹੜੀ ਫੈਮਿਲੀ ਦਾ ਘਰ ਹੈ, ਅਗਰ ਉਹਨਾਂ ਇਹ ਵੇਖ ਲਈ ਵੀਡੀਓ ਤੇ ਯਕੀਨਨ ਇਹ ਉਹਨਾਂ ਨੂੰ ਪਤਾ ਕਿ ਉਹਨਾਂ ਦੇ ਦਿਲ 'ਤੇ ਕੀ ਬੀਤੇਗੀ। ਉਹਦੀ ਵਜ੍ਹਾ ਇਹ ਕਿ ਉਹਨਾਂ ਦੇ ਬਜ਼ੁਰਗਾਂ ਨੇ ਆਪਣੇ ਹੱਥਾਂ ਨਾਲ ਇਹ ਘਰ ਬਣਾਇਆ। ਇਹ ਇੱਟਾਂ ਆਪਣੇ ਭੱਠੇ ਦੀਆਂ ਲਿਆ ਕੇ ਲਾਈਆਂ, ਉਹ ਚਗਾਠਾਂ ਜਿਹੜੀਆਂ ਵਿੱਚ ਖੁੱਭ ਗਈਆਂ ਨੇ, ਉਹ ਬੜੇ ਚਾਵਾਂ ਰੀਝਾਂ ਨਾਲ ਲਿਆ ਕੇ ਦਿਆਰੀ ਲੱਕੜ ਤੇ ਤਰਖਾਨਾਂ ਕੋਲੋਂ ਬਣਵਾਈਆਂ, ਜਿਹੜੀਆਂ ਕਿ ਅੱਜ ਹਰ ਚੀਜ਼ ਮਲਬੇ ਦਾ ਢੇਰ ਪਿਆ। ਇਹ ਛੋਟੀ ਜਿਹੀ ਗਲੀ ਤੇ ਉਹਦੇ ਵਿੱਚ ਇਹ ਘਰ ਹੈ, ਜਿਹੜਾ ਕਿ ਹੁਣ ਇੱਕ ਇਸ ਤਰ੍ਹਾਂ ਬੰਬਾਰੀ ਕੀਤੀ ਗਈ ਇਸ ਇਲਾਕੇ 'ਚ, ਜਿਸ ਤਰ੍ਹਾਂ ਕੋਈ ਤਬਾਹ ਸ਼ਹਿਰ ਹੁੰਦਾ। ਲੇਕਿਨ ਕੀ ਕੀਤਾ ਜਾ ਸਕਦਾ, ਵਕਤ ਦੇ ਨਾਲ ਨਾਲ ਚੀਜ਼ਾਂ ਵੀ ਜਿਹੜੀਆਂ ਨੇ ਬਸੀਦਾ ਹੁੰਦੀਆਂ ਗਈਆਂ, ਕਿਉਂਕਿ ਮੁਨਾਸਬ ਲੁੱਕ ਆਫਟਰ ਨਾ ਕੀਤੀ। ਜਿਸ ਤਰ੍ਹਾਂ ਕਿ ਅੱਗੇ ਬਜ਼ੁਰਗਾਂ ਦੀਆਂ ਤੁਸੀਂ ਗੱਲਾਂ ਵੀ ਸੁਣੀਆਂ, ਉਹਨਾਂ ਆਖਿਆ ਇੱਥੇ 8-9 ਖਾਨਦਾਨ ਆਬਾਦ ਸਨ। ਜਦੋਂ 1947 ਦੀ ਪਾਰਟੀਸ਼ਨ ਤੋਂ ਬਾਅਦ ਰੈਫਿਊਜੀ ਯਾਨੀ ਮੁਸਲਮਾਨ ਜਿਹੜੇ ਸਨ ਇੰਡੀਆ ਤੋਂ ਆਪਣਾ ਸਭ ਕੁਝ ਛੱਡ ਛਡਾ ਕੇ ਆਏ, ਅਤੇ ਇੱਥੇ 8 ਖਾਨਦਾਨ ਇਸ ਹਵੇਲੀ ਦੇ ਵਿੱਚ ਰਹਿੰਦੇ ਹੁੰਦੇ ਸਨ। ਅਤੇ ਅੱਜ ਤੁਸੀਂ ਦੇਖੋ ਕਿ ਹੁਣ ਇਹ ਵੀਡੀਓ ਜਿਹੜੀ ਹੈ ਨਾ, ਇਹ ਸਮਝੋ ਕਿ ਇਹਦੇ ਮਲਬੇ ਦੀ ਵੀਡੀਓ ਹੈ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਤੁਹਾਨੂੰ ਮੇਰੀ ਹਰ ਆਉਣ ਵਾਲੀ ਵੀਡੀਓ ਜਿਹੜੀ ਹੈ ਨਾ ਉਹ ਬਰ ਵਕਤ ਮਿਲੇ, ਅਤੇ ਘੰਟੀ ਦਾ ਬਟਨ ਜ਼ਰੂਰ ਦਬਾਇਆ ਕਰੋ, ਵਰਨਾ ਤੁਹਾਨੂੰ ਨੋਟੀਫਿਕੇਸ਼ਨ ਨਹੀਂ ਮਿਲਦਾ। ਅਤੇ ਇਹ ਜਨਾਬ ਉਗੋ ਕੀ ਪਿੰਡ ਇੱਕ ਹੁੰਦਾ ਸੀ, ਯਾਨੀ ਵੱਡਾ ਪਿੰਡ, ਲੇਕਿਨ ਹੁਣ ਇਹ ਇੱਕ ਕਸਬਾ ਬਣ ਚੁੱਕਿਆ। ਉਗੋ ਕੀ ਦੇ ਵਿੱਚ ਇੱਕ ਬਹੁਤ ਹੀ ਤਾਰੀਖੀ ਹਵੇਲੀ ਸੀ ਸਰਦਾਰ ਚੌਧਰੀ ਪ੍ਰਤਾਪ ਸਿੰਘ ਰਾਏ ਦੀ, ਉਹ ਵੀ ਅੱਜ ਖਤਮ ਹੋ ਗਈ।